ਇਹ ਅਗੇਂਜਮੈਂਟ ਰਿੰਗ ਹੀ ਆ ਮੇਰੀ। ਅੱਛਾ, ਭਾਈ ਹੋਰਾਂ ਨੇ ਖੁਦ ਬਣਾਈ? ਹਾਂਜੀ, ਖੁਦ ਬਣਾਈ ਸੀ। ਕੀ ਬਾਤ ਹੈ ਜੀ। ਦੁਨੀਆ ਦਾ ਐਕਸਪੈਂਸਿਵ ਗਿਫਟ ਜਿਹੜਾ ਫੁੱਲ ਆਫ ਫੀਲਿੰਗਸ ਤੋਂ ਬਣਾਉਣ ਲੱਗਿਆ ਕੋਈ ਖਾਸ ਉੱਤੇ ਤਵੱਜੋ ਦਿੱਤੀ ਜਾ ਰਹੀ ਸੀ? ਨਹੀਂ ਜੀ, ਜੋ ਡਿਜ਼ਾਈਨ ਲੋਕਾਂ ਨੂੰ ਪਾੜ ਕੇ ਦਿੱਤੇ ਉਹ ਇਹਨਾਂ ਨੂੰ ਪਾਤਾ। ਮੇਰੀ ਬੁਟੀਕ ਹੈ ਖੁਦ ਦੀ। ਅੱਛਾ, ਮੈਂ ਡਿਜ਼ਾਈਨਿੰਗ ਕਰਦੀ ਆ ਸੂਟਾਂ ਦੀ, ਪੰਜਾਬੀ ਸੂਟ ਬਣਾਉਣੀ ਹੈ। ਪੰਜਾਬੀ ਸੂਟ? ਹਾਂਜੀ ਹਾਂਜੀ, ਅੱਛਾ, ਇਹ ਜਿਹੜਾ ਆਪ ਹੀ ਪਾਇਆ ਇਹ ਆਪ ਹੀ ਬਣਾਇਆ? ਖੁਦ ਬਣਾਇਆ ਮੈਂ। ਹੈਲੋ, ਅਸਲਾਮ ਅਲੈਕੁਮ, ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਔਰ ਮੈਂ ਆ ਤੁਹਾਡੇ ਨਾਲ ਇਰਫਾਨ ਸਮੋਰ। ਅਸੀਂ ਨਨਕਾਣਾ ਸਾਹਿਬ ਜਨਮ ਅਸਥਾਨ ਮੌਜੂਦ ਹਾਂ ਔਰ ਇੱਥੇ ਦੇ ਹਰ ਐਂਗਲ ਤੋਂ ਰਿਕਾਰਡਿੰਗ ਕਰ ਰਹੇ ਹਾਂ ਔਰ ਲਮਹਾ ਬ ਲਮਹਾ ਤੁਹਾਨੂੰ ਅਪਡੇਟ ਕਰ ਰਹੇ ਹਾਂ ਆਪਣੇ ਵਿਊਅਰਸ ਨੂੰ, ਤਾਂ ਕਿ ਕੋਈ ਵੀ ਇੱਥੋਂ ਦੀ ਰਸਮ ਔਰ ਕੋਈ ਵੀ ਕਸਟਮ, ਕੋਈ ਵੀ ਕੀਰਤਨ ਵਗੈਰਾ ਰਹਿ ਨਾ ਜਾਏ। ਲੋਕਾਂ ਨਾਲ ਮਿਲ ਰਹੇ ਹਾਂ, ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ, ਉਹਨਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਇਸ ਟਾਈਮ ਇੱਕ ਪੂਰੀ ਫੈਮਿਲੀ, ਪੂਰਾ ਪਰਿਵਾਰ ਮੇਰੇ ਨਾਲ ਮੌਜੂਦ ਹੈ ਜਿਹੜਾ ਚੜ੍ਹਦੇ ਪੰਜਾਬ ਤੋਂ ਆਇਆ ਹੈ। ਇਹਨਾਂ ਨਾਲ ਵੀ ਗੱਲਬਾਤ ਕਰਨੇ ਆ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਤਿੰਦਰ ਸਿੰਘ ਜੀ। ਤੁਹਾਡਾ ਜੀ? ਜਸਵੀਰ ਕੌਰ। ਭਾਬੀ? ਹਾਂਜੀ। ਜ਼ਬਰਦਸਤ ਜੀ। ਔਰ ਇਹ ਬੱਚੇ ਨੇ? ਹਾਂਜੀ, ਬੱਚੇ। ਅੱਛਾ ਜੀ, ਪੂਰਾ ਪਰਿਵਾਰ ਹੀ ਹੈ ਜਾਂ ਕੋਈ ਰਹਿ ਗਿਆ ਪਿੱਛੇ? ਨਹੀਂ, ਪੂਰਾ ਪਰਿਵਾਰ ਹੀ ਹੈ ਜੀ। ਅੱਛਾ ਜੀ, ਹਾਂਜੀ। ਬੱਚੇ ਦੋ ਹੀ ਅੱਛੇ? ਹਾਂਜੀ, ਦੋ ਹੀ ਅੱਛੇ। ਅੱਛਾ, ਇਹਦੇ ਵਿੱਚ ਤਾਂ ਅਸੀਂ 10-15 ਜੀ ਆ ਸਾਰੇ, ਤੇ ਇਹਦੇ ਵਿੱਚ ਅਸੀਂ ਆਪ ਹੀ ਆਏ ਆ, ਚਾਰੋਂ ਜਾਣੇ ਆਏ ਆ, ਫਸਟ ਟਾਈਮ ਆਏ ਆ। ਇਹ ਇਮੀਡੀਏਟ ਫੈਮਿਲੀ ਹੋਣੀ? ਦੋ ਹੀ ਬੱਚੇ? ਹਾਂਜੀ ਹਾਂਜੀ, ਦੋ ਹੀ ਬੱਚੇ ਆ। ਕੀ ਅਮਲ ਕੀਤਾ ਜੀ? ਬੱਚੇ ਦੋ ਹੀ ਅੱਛੇ, ਦੋ ਬੱਚੇ ਨੇ। ਸਰਦਾਰ ਜੀ ਕੀ ਕਰਦੇ ਹੋ? ਸਾਡਾ ਸ਼ਾਪ ਹੈਗੀ ਹੈ ਜੀ, ਅੱਛਾ, 골ਡ ਦੀ ਸੁਨਿਆਰੇ? ਸੁਨਿਆਰੇ। ਕੀ ਬਾਤ ਹੈ। ਤੇ ਆਪਣਾ ਕੋਈ ਭਾਬੀ ਨੂੰ ਕੋਈ ਜੁਐਲਰੀ ਵਗੈਰਾ ਬਣਾ ਕੇ? ਉਹ ਵੈਸੇ ਹੀ ਜੁਐਲਰੀ ਘਰ ਹੀ ਯਾਤਰਾ ਤਾਂ ਐਸੀ ਇਸ ਕਰਕੇ ਨਹੀਂ ਪਹਿਨ ਕੇ ਆਏ। ਅੱਛਾ, ਪਾਇਆ ਹੋਇਆ ਜੋ ਵੀ ਪਾਇਆ ਹੋਇਆ। ਮੈਂ ਕਿ ਜੋ ਪਾਇਆ ਹੈ 골ਡ ਦਾ ਹੀ ਪਾਇਆ ਹੋਇਆ। ਇਹ ਭਾਈ ਹੋਰਾਂ ਦੇ ਹੱਥ ਦਾ? ਹਾਂਜੀ ਹਾਂਜੀ। ਅੱਛਾ, ਤੇ ਇਹ ਭਾਈ ਹੋਰੀ ਇਹ ਦੱਸੋ ਕਿ ਇਹ ਜਿਹੜਾ 골ਡ ਦਾ ਕੰਮ ਕਰਦੇ ਨੇ ਵਿਆਹ ਤੋਂ ਪਹਿਲਾਂ ਦਾ ਕਰਦੇ ਨੇ ਬਾਅਦ? ਵਿਆਹ ਤੋਂ ਪਹਿਲਾਂ ਦਾ ਹੀ ਹੈ। ਅੱਛਾ, ਹਾਂਜੀ। ਫਿਰ ਤੇ ਇੰਗੇਜਮੈਂਟ ਦੀ ਅੰਗੂਠੀ ਵੀ ਭਾਈ ਹੋਰਾਂ ਨੇ? Engagement ਦੀ ਆ ਮੇਰੀ, ਇਹ ਅਗੇਂਜਮੈਂਟ ਰਿੰਗ ਹੀ ਆ ਮੇਰੀ। ਅੱਛਾ, ਭਾਈ ਹੋਰਾਂ ਨੇ ਖੁਦ ਬਣਾਈ? ਹਾਂਜੀ, ਖੁਦ ਬਣਾਈ ਸੀ। ਕੀ ਬਾਤ ਹੈ ਜੀ। ਦੁਨੀਆ ਦਾ ਐਕਸਪੈਂਸਿਵ ਗਿਫਟ ਜਿਹੜਾ ਫੁੱਲ ਆਫ ਫੀਲਿੰਗਸ ਜਿਹੜਾ ਭਾਈ ਹੋਰਾਂ ਨੇ ਭਾਬੀ ਹੋਰਾਂ ਨੂੰ ਦਿੱਤਾ, ਅੰਗੂਠੀ, ਰਿੰਗ, 골ਡਨ ਰਿੰਗ ਔਰ ਆਪਣੇ ਹੱਥ ਨਾਲ ਬਣਾ ਕੇ ਦਿੱਤੀ। ਇਹ ਕੀ ਸੋਚ ਕੇ ਬਣਾਈ ਕਿ ਯਾਰ ਮੈਂ ਖੁਦ ਬਣਾਵਾਂ? ਬੇਗਮ ਲਈ ਲੈਣੀ ਸੀ, ਆਪਣੀ ਫਿਆਂਸੀ ਲਈ ਲੈਣੀ ਸੀ, ਜਾ ਕੇ ਬਾਜ਼ਾਰੋਂ ਲਿਆਉਂਦੇ? ਨਹੀਂ ਨਹੀਂ, ਅਸੀਂ ਖੁਦ ਖਰਚਾ ਬਚਾਇਆ? ਖਰਚਾ ਨਹੀਂ ਬਚਾਇਆ, ਅਸੀਂ ਖੁਦ ਕੰਮ ਕਰਦੇ ਹੈਗੇ ਨਾ। ਫਿਰ ਜੁਐਲਰੀ ਬਣਾਈ ਦੀ ਹੈਗੀ ਹੱਥ ਨਾਲ, ਤੇ ਇਸ ਕਰਕੇ ਫਿਰ ਇਹਨਾਂ ਦੀ ਬਣਵਾਤੀ ਆਪਾਂ। ਇਹ ਗੱਲ ਬਣਵਾਤੀ, ਜਾਨ ਛੁਡਾਤੀ ਜਾਂ ਫੁੱਲ ਲਵ ਔਰ ਫੀਲਿੰਗਸ? ਲਵ ਔਰ ਫੀਲਿੰਗਸ ਨਾਲ ਬਣਾਈ ਜੀ। ਅੱਛਾ ਹਾਂਜੀ। ਅੱਛਾ, ਜਦੋਂ ਇਹ ਅੰਗੂਠੀ ਬਣਾ ਰਿਹਾ ਸੀ ਤੇ ਆਮ ਅੰਗੂਠੀਆਂ ਬਣਾਉਂਦੇ ਹੋ, ਹਾਂਜੀ। ਤੇ ਉਦੋਂ ਬਣਾਉਣ ਲੱਗਿਆ ਕੋਈ ਖਾਸ ਉੱਤੇ ਤਵੱਜੋ ਦਿੱਤੀ ਜਾ ਰਹੀ ਸੀ? ਨਹੀਂ ਜੀ, ਜੋ ਡਿਜ਼ਾਈਨ ਲੋਕਾਂ ਨੂੰ ਪਾੜ ਕੇ ਦਿੱਤੇ ਉਹ ਇਹਨਾਂ ਨੂੰ ਪਾਤਾ ਆਪਾਂ। ਅੱਛਾ, ਦੇਖੋ ਕਿਸੇ ਖਾਸ ਬੰਦੇ ਲਈ ਤੁਸੀਂ ਕੋਈ ਚੀਜ਼ ਸਿਲੈਕਟ ਕਰਦੇ ਹੋ, ਕੋਈ ਚੀਜ਼ ਬਣਾਉਂਦੇ ਹੋ, ਠੀਕ, ਤੇ ਉਦੋਂ ਤੁਸੀਂ ਬੜਾ ਇੱਕ ਖਾਸ ਫੋਕਸ ਹੁੰਦਾ ਤੁਹਾਡਾ, ਕਹਿੰਦੇ ਹੋ ਕਿ ਯਾਰ ਐਸੀ ਹੋਏ, ਖਾਸ ਬੰਦੇ ਲਈ ਤੇ ਖਾਸ ਚੀਜ਼ ਹੋਏ, ਯੂਨੀਕ ਚੀਜ਼ ਹੋਏ। ਕੋਈ ਐਸਾ ਮਨ 'ਚ, ਮਾਈਂਡ 'ਚ ਹੈ ਸੀ ਜਾਂ ਬਸ ਜਾਨ ਛੁਡਾ ਦਿੱਤੀ? ਨਹੀਂ, ਮਨ ਤੇ ਹੈਗਾ ਸੀਗਾ, ਤੇ ਫੇਰ ਹੀ ਐਡੀ ਸੋਹਣੀ ਬਣਾਈ, ਤੇ ਇਸ ਕੋ ਕਿੱਡੀ ਸੋਹਣੀ ਬਣੀ। ਭਾਬੀ ਨੂੰ ਕਿੱਦਾਂ ਲੱਗੀ? ਬਹੁਤ ਜ਼ਿਆਦਾ, ਤਾਂ ਹੀ ਤਾਂ ਉਤਾਰਦੀ ਨਹੀਂ ਹੈ। 18 ਸਾਲ ਪੁਰਾਣੀ ਹੈ। ਭਾਬੀ ਜੀ ਤੁਸੀਂ ਕੀ ਕਰਦੇ? ਹਾਊਸ ਵਾਈਫ ਜਾਂ ਕੋਈ ਕੰਮ ਮੇਰੀ ਬੁਟੀਕ ਹੈ ਖੁਦ ਦੀ। ਅੱਛਾ ਜੀ, ਥੋੜਾ ਅੱਗੇ ਆ ਜਾਓ ਭਾਬੀ ਜੀ। ਮੇਰੀ ਬੁਟੀਕ ਹੈ ਖੁਦ ਦੀ। ਅੱਛਾ, ਮੈਂ ਡਿਜ਼ਾਈਨਿੰਗ ਕਰਦੀ ਆ ਸੂਟਾਂ ਦੀ, ਪੰਜਾਬੀ ਸੂਟ ਬਣਾਉਣੀ ਹੈ। ਪੰਜਾਬੀ ਸੂਟ? ਅੱਛਾ, ਇਹ ਜਿਹੜਾ ਆਪ ਹੀ ਪਾਇਆ ਇਹ ਆਪ ਹੀ ਬਣਾਇਆ? ਖੁਦ ਬਣਾਇਆ ਮੈਂ। ਇਹ ਪੰਜਾਬੀ ਹੈ? ਹਾਂਜੀ ਅੱਛਾ, ਤੇ ਇੱਥੇ ਮੈਂ ਰਿਲੀਜੀਅਸ ਡਰੈਸ ਵੇਖ ਰਿਹਾ ਕੋਈ ਖਾਸ ਕਿਸਮ ਦੇ, ਉਹ ਵੀ ਬਣਾਉਂਦੇ ਹੋ? ਹਾਂਜੀ, ਸਭ ਬਣਾ ਲੈਂਦੀ ਆ। ਅੱਛਾ, ਤੇ ਕੋਈ ਬ੍ਰਾਂਡ ਹੈ ਆਪਣਾ, ਨਾਮ ਵਗੈਰਾ ਕੀ ਹੈ? ਥੋੜਾ ਤੁਹਾਡਾ ਪ੍ਰੋਮੋਸ਼ਨ ਕਰ ਦਈਏ ਫ੍ਰੀ 'ਚ। ਨਹੀਂ, ਮੇਰੀ ਬੇਟੀ ਦੇ ਨਾਮ ਤੋਂ ਹੀ ਮੈਂ ਖੋਲੀ ਹੈ ਸ਼ਾਪ ਆਪਣੀ, ਏਕਮ ਬੁਟੀਕ ਹੈ। ਤੇ ਬਸ ਇਹ ਡਿਜ਼ਾਈਨਿੰਗ ਕਰਦੀ ਆ ਮੈਂ। ਬਸ ਅੱਗੇ ਮੈਂ ਮਾਸਟਰ ਰੱਖੇ ਹੋਏ, ਮਾਸਟਰ ਸਟਿਚ ਕਰਦੇ ਆ। ਤੇ ਬੁਟੀਕ ਵਗੈਰਾ ਕਿਸੇ ਮਾਲ 'ਚ ਬਣਾਈ ਆ, ਕਿਸੇ ਲੋਕਲ ਬਾਜ਼ਾਰ? ਆਪਣੇ ਲੋਕਲ ਬਾਜ਼ਾਰ ਦੇ ਵਿੱਚ ਹੀ ਬਣਾਈ ਹੈ। ਅੱਛਾ, ਤੇ ਆਪਣਾ ਕੈਸਾ ਰਿਸਪੌਂਸ ਆ ਰਿਹਾ? ਬਹੁਤ ਵਧੀਆ। ਕਿੰਨੇ ਅਰਸੇ ਤੋਂ ਕਰ ਰਹੇ ਹੋ? ਮੈਨੂੰ ਹੋ ਗਏ 10 ਸਾਲ ਹੋ ਗਏ ਆ। 10 ਸਾਲ ਤੋਂ ਬੁਟੀਕ ਚਲਾ ਰਹੇ ਹੋ? ਹਾਂਜੀ। ਭਾਈ ਹੋਰੀ ਬਹੁਤਾ ਕਮਾ ਲੈਂਦੇ ਨੇ ਜਾਂ ਤੁਸੀਂ? ਨਹੀਂ, ਭਾਜੀ ਬਹੁਤਾ ਕਮਾਉਂਦੇ, ਮੈਂ ਤਾਂ ਬਸ ਆਪਣਾ ਸ਼ੌਂਕ ਪੂਰਾ ਕਰਦੀ ਹਾਂ। ਅੱਛਾ ਹਾਂਜੀ, ਮੈਨੂੰ ਸ਼ੌਂਕ ਹੈ। ਅੱਛਾ, ਠੀਕ ਹੈ। ਭਾਬੀ ਹੋਰਾਂ ਨੂੰ ਸ਼ੌਕ ਹੈ ਜੀ, ਸ਼ੌਕ ਪੂਰਾ ਕਰਦੇ ਨੇ। ਭਾਈ ਹੋਰੀ ਸੁਨਿਆਰੇ ਨੇ ਔਰ ਫੈਸ਼ਨ ਡਿਜ਼ਾਈਨਰ ਨੇ, ਬੁਟੀਕ ਚਲਾ ਰਹੇ ਨੇ। ਤੇ ਕਿੱਦਾਂ ਪ੍ਰੋਗਰਾਮ ਬਣਿਆ ਇੱਥੇ ਆਉਣ ਦਾ ਭਾਜੀ? ਇੱਥੇ ਆਉਂਦਾ ਜੀ, ਬਾਬੇ ਨਾਨਕ ਦੇ ਘਰ ਆਉਂਦਾ ਸਭ ਨੂੰ। ਹਰੇਕ ਜਿਹੜਾ ਨਾਨਕ ਨਾਮ ਲੇਵਾ ਸਿੱਖਿਆ, ਉਹਦੇ ਮਨ ਦੀ ਖੁਆਇਸ਼ ਆਈ ਮੈਂ ਬਾਬਾ ਜੀ ਦੇ ਦਰਸ਼ਨ ਮੇਲੇ ਕਰਕੇ ਆਵਾਂ। ਤੇ ਹਰੇਕ ਬੰਦੇ ਦਾ ਦਿਲ ਕਰਦਾ ਵਾ ਪਾਕਿਸਤਾਨ ਆਉਣ ਨੂੰ, ਖਾਸ ਕਰਕੇ ਸਿੱਖਾਂ ਦਾ, ਕਿਉਂਕਿ ਸਿੱਖਾਂ ਦਾ ਇਹ ਘਰ ਹੀ ਆ। ਸਾਡੇ ਚੜ੍ਹਦੇ ਇੱਥੋਂ ਹੀ ਗਏ ਆ, ਵੱਡੇ ਵਡੇਰੇ ਜਿਹੜੇ ਸੀਗੇ ਮਿੰਟ ਗੁਰਮਰੀ ਤੋਂ ਇੱਥੋਂ ਹੀ ਗਏ ਨੇ। ਸਾਡੇ ਦਾਦਾ ਜੀ ਜਦੋਂ ਉਜਾੜੇ ਪਏ ਉਦੋਂ, ਤੇ ਸਾਡਾ ਵੀ ਦਿਲ ਕਰਦਾ ਸੀ ਅਸੀਂ ਵੇਖ ਕੇ ਆਈਏ ਵੱਡਿਆਂ ਦੀ ਜਨਮ ਭੂਮੀ ਕਿਹੋ ਜਿਹੀ ਆ। ਨਾਲੇ ਸਾਡੇ ਇੱਥੇ ਭਰਾ ਨੇ, ਸਾਰੇ ਮਿੱਤਰ ਨੇ, ਪਿਆਰੇ ਨੇ, ਇਸ ਕਰਕੇ ਫਿਰ ਮਨ ਹੁੰਦਾ ਹੀ ਆ ਵੀ ਇੱਕ ਬੋਲੀ ਏ, ਇੱਕੋ ਭਰਾਵਾ ਏ, ਇੱਕੋ ਹੀ ਖਾਣ ਪੀਣ ਏ।
ਇਸ ਕਰਕੇ ਫਿਰ ਅੱਛਾ ਮਿੰਟੂ ਗੁਮਰੀ ਜਿਹੜਾ ਹੁਣ ਸਾਈਵਾਲ ਬਣ ਗਿਆ ਹਾਂਜੀ ਸਾਈਵਾਲ, ਉਦੋਂ ਮਿੰਟ ਗੁਮਰੀ ਸੀ, ਉਹ ਹੁਣ ਸਾਈਵਾਲ ਬਣ ਗਿਆ। ਅਜੇ ਹੈ ਨੇ ਇੱਥੇ ਕੋਈ ਰਿਲੇਟਿਵ ਵਗੈਰਾ ਨਹੀਂ ਹੁਣ ਨਹੀਂ, ਉਦੋਂ ਜੋ ਜਾੜੇ ਪਏ ਸਾਰੇ ਚਲੇ ਗਏ, ਹੁਣ ਸਿੱਖ ਸਾਰੇ ਚਲੇ ਗਏ ਆ, ਇੱਥੇ ਹੁਣ ਕੋਈ ਨਹੀਂ ਹੈਗਾ ਸਾਡਾ। ਅਸੀਂ ਹੈਗੇ ਜੀ। ਅਸੀਂ ਬਿਲਕੁਲ ਜੀ, ਤੁਸੀਂ ਸਾਡੇ ਭਰਾ ਹੋ, ਅਸੀਂ ਤੁਹਾਡੇ ਆਪਣੇ ਆ। ਔਰ ਇੱਥੋਂ ਦੇ ਫਿਰ ਕੋਈ ਚੱਕਰ ਲੱਗਾ ਉੱਥੇ ਜਾਣ ਹੋਇਆ ਜਾਂ ਜਾਣ ਦਾ ਕੋਈ ਪਲਾਨ ਹੈ? ਨਹੀਂ ਇੱਥੇ ਤੇ ਹੁਣ ਜਦੋਂ ਵੇਖੋ ਇਹ ਤੇ ਸਿਕਿਉਰਿਟੀ ਦੇ ਜਿੱਦਾਂ ਕਹਿਣਗੇ ਉਸੇ ਤਰ੍ਹਾਂ ਹੀ ਕਰਾਂਗੇ ਆਪਾਂ, ਕਿਉਂ ਕਿਸੇ ਦਾ ਕਾਨੂੰਨ ਤੋੜਨਾ। ਆਪਾਂ ਕਿਸੇ ਨੂੰ ਆਪਣੇ ਕਰਕੇ ਨਹੀਂ ਤਕਲੀਫ ਦੇ ਸਕਦੇ ਨਾ, ਉਸ ਤਰ੍ਹਾਂ ਟੂਰਿਸਟ ਵੀਜ਼ੇ ਤੇ ਆਵਾਂਗੇ ਤੇ ਫਿਰ ਆਪਾਂ ਘੁੰਮ ਫਿਰ ਸਕਦੇ ਹਾਂ। ਜੇ ਆਪਾਂ ਜੱਥੇ ਦੇ ਨਾਲ ਆਏ ਆ, ਜਿਸ ਤਰ੍ਹਾਂ ਜੱਥੇ ਵਾਲੇ ਕਰਨਗੇ ਉਸੇ ਤਰ੍ਹਾਂ ਚੱਲਾਂਗੇ ਆਪਾਂ, ਜਿੱਥੇ ਉਹ ਕਹਿਣਗੇ ਜਾਓ। ਭਾਬੀ ਆਪਣੇ ਖਾਨਦਾਨ ਚੋਂ ਨੇ ਜਾਂ ਬਾਹਰ? ਨਹੀਂ ਸਾਡੇ ਖਾਨਦਾਨ 'ਚ ਨਹੀਂ ਮੈਰਿਜ ਹੁੰਦੀ ਸਿੱਖਾਂ ਦੇ ਵਿੱਚ। ਅੱਛਾ, ਜਿਸ ਤਰ੍ਹਾਂ ਤੁਹਾਡੇ ਖਾਨਦਾਨ 'ਚ ਹੋ ਜਾਂਦੀ ਆ, ਸਾਡੇ ਬਾਹਰੋਂ ਹੀ ਹੁੰਦੀ। ਮਤਲਬ ਰਿਲੇਟਿਵ ਜ਼ਾਤ ਦੇ ਬਰਾਦਰੀ ਦੇ? ਬਰਾਦਰੀ ਦੇ, ਜਿੱਦਾਂ ਇਹਨਾਂ ਦੀ ਬਰਾਦਰੀ ਸਾਡੀ ਬਰਾਦਰੀ ਆ, ਇੱਕ ਗੋਤ 'ਚ ਵੀ ਨਹੀਂ ਸੀ ਕਰਦੇ, ਜਾਂ ਸੰਧੂਆਂ 'ਚ ਕਰ ਲੈਂਦੇ, ਅਸੀਂ ਉਹਨਾਂ 'ਚ ਵੀ ਨਹੀਂ ਕਰਦੇ। ਅੱਛਾ, ਇਹਨਾਂ ਦੀ ਗੋਤ ਹੋਰ ਹੋਏਗੀ, ਸਾਡੀ ਗੋਤ ਹੋਰ ਹੋਏਗੀ, ਸਾਡੇ 'ਚ ਇਹ ਰਿਵਾਜ ਹੈ। ਤੇ ਤੁਹਾਡੇ ਵੱਡੇ ਜਿਹੜੇ ਨੇ ਉਹ ਵੀ ਇੱਥੋਂ ਪਾਕਿਸਤਾਨ ਚੋਂ ਗਏ ਨੇ ਉਧਰ? ਹਾਂਜੀ ਮੇਰੇ ਮੰਮਾ ਦੇ ਪੇਕੇ ਸੀ ਇੱਧਰ, ਮੇਰੇ ਨਾਨੀ ਨਾਨਾ ਇੱਧਰੋਂ ਹੀ ਗਏ ਆ ਸਾਰੇ ਜਾਣੇ। ਤੁਹਾਡੀ ਜ਼ਾਤ ਸੰਧੂ ਆ? ਨਹੀਂ ਸਾਡੀ ਜ਼ਿਆਦਾ ਸੁਨਿਆਰੇ ਹੈਗੇ, ਕਰਵਲ ਹੈਗੀ, ਸੰਧੂ ਜੱਟਾਂ 'ਚ ਹੁੰਦੇ ਨਾ, ਸਾਡੀ ਸੁਨਿਆਰਿਆਂ 'ਚ ਕਰਵਲ ਜ਼ਿਆਦਾ ਹੈਗੀ ਸਾਡੀ। ਤੇ ਭਾਬੀ ਹੋਰੀ? ਇਹ ਲੁਥਰੇ ਹੈਗੇ ਜੀ। ਕੀ? ਲੁਥਰੇ। ਅੱਛਾ ਲੁਥਰੇ। ਹਾਂਜੀ ਲੁਥਰੇ ਗੋਤ। ਅੱਛਾ, ਤੇ ਫਿਰ ਤੁਹਾਡੀ ਹੋਰ ਕਾਸਟ, ਉਹਨਾਂ ਦੀ ਹੋਰ ਕਾਸਟ, ਅਲੱਗ-ਅਲੱਗ ਬਰਾਦਰੀਆਂ? ਕਾਸਟ ਸੁਨਿਆਰੇ ਆ, ਸੁਨਿਆਰਿਆਂ 'ਚ ਗੋਤ ਹੁੰਦੀ ਜੋ ਜੱਟ ਦੇ ਵਿੱਚ ਹੁੰਦੇ ਨਾ, ਵਿਰਕ ਹੁੰਦੇ ਆ, ਸੰਧੂ ਹੁੰਦੇ ਆ, ਢਿੱਲੋਂ ਹੁੰਦੇ ਆ, ਇਸ ਤਰ੍ਹਾਂ ਹੁੰਦੇ ਨਾ, ਇਸ ਤਰ੍ਹਾਂ ਇਹਨਾਂ ਦੀ ਗੋਤ ਹੁੰਦੀ ਇਹਨਾਂ ਦੇ ਵਿੱਚ। ਫਿਰ ਵਿਚੋਲਾ ਪਾਇਆ ਸੀ? ਹਾਂਜੀ ਵਿਚੋਲਾ ਪਾਇਆ ਸੀ। ਅੱਛਾ, ਤੇ ਆਪਣਾ ਇਹਨਾਂ ਨੇ ਪਾਇਆ ਸੀ, ਤੁਸੀਂ ਪਾਇਆ ਸੀ? ਨਹੀਂ ਸਾਡੀ ਅਸੀਂ ਪਾਇਆ ਸੀ। ਅੱਛਾ, ਇਹਨਾਂ ਦੀ ਭੂਆ ਜੀ ਨੇ ਰਿਸ਼ਤਾ ਕਰਾਇਆ ਸੀਗਾ, ਇਹਨਾਂ ਦੀ ਭੂਆ ਜੀ ਨੇ। ਅੱਛਾ ਜੀ। ਹਾਂਜੀ। ਅੱਛਾ, ਇਹ ਬਹੁਤ ਨਵੀਆਂ ਚੀਜ਼ਾਂ ਨੇ ਤੁਸੀਂ ਜਿਹੜਾ ਮੇਰੇ ਨਾਲ ਸ਼ੇਅਰ ਕਰ ਰਹੇ ਹੋ। ਅਸੀਂ ਪਾਕਿਸਤਾਨੀ ਮੋਸਟਲੀ ਇਹਨਾਂ ਚੀਜ਼ਾਂ ਦੇ ਬਾਰੇ 'ਚ ਨਹੀਂ ਜਾਣਦੇ, ਇਸ ਲਈ ਮੈਂ ਇੰਟਰਸਟ ਲੈ ਕੇ ਪੁੱਛ ਵੀ ਰਿਹਾ। ਔਰ ਹੋਰ ਕੋਈ ਐਸੀ ਚੀਜ਼ ਹੈ ਉਹ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ? ਨਹੀਂ ਬਸ ਜੋ ਤੁਸੀਂ ਪੁੱਛ ਰਹੇ ਹੋ ਉਹਦਾ ਆਨਸਰ ਦੇ ਸਕਦੇ ਆ ਵੀ। ਵਿਆਹ ਦੇ ਬਾਰੇ 'ਚ, ਵਿਆਹ ਤੇ ਤੁਸੀਂ ਦੱਸਿਆ ਰਿਸ਼ਤਾ ਤੇ ਜਨਾਬ ਅਰੇਂਜਡ ਹੁੰਦਾ ਹੈ, ਵਿਚੋਲਾ ਪਾ ਕੇ ਆਪਣੇ ਗੋਤ 'ਚ ਨਹੀਂ ਹੁੰਦਾ। ਉਸ ਤੋਂ ਇਲਾਵਾ ਹੋਰ ਕੀ ਕਸਟਮਸ ਵਗੈਰਾ ਹੁੰਦੇ ਨੇ, ਭਾਬੀ ਬਿਹਤਰ ਦੱਸ ਸਕਣਗੇ। ਸਾਡੇ ਵਿੱਚ ਇਹ ਹੁੰਦਾ ਜਿਵੇਂ ਕੁੜੀਆਂ ਨੂੰ ਮੈਰਿਜ ਤੋਂ ਪਹਿਲਾਂ ਹਸਬੰਡ ਦੇ ਨਾਲ ਗੱਲ ਨਹੀਂ ਕਰਨ ਦੇਣੀ, ਮੰਮਾ ਪਾਪਾ ਦੇ ਅੰਡਰ ਦੇ ਵਿੱਚ ਰਹਿਣਾ, ਜਿਵੇਂ ਉਹਨਾਂ ਨੇ ਕਹਿਣਾ ਉਵੇਂ ਹੀ ਕਰਨਾ ਹੈ, ਜਿੱਥੇ ਉਹਨਾਂ ਨੇ ਮੈਰਿਜ ਦਾ ਕਹਿਤਾ ਉੱਥੇ ਹੀ ਕਰਨੀ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਉੱਥੇ ਮੈਰਿਜ ਨਹੀਂ ਕਰਾਂਗੇ। ਜੇ ਮੰਮਾ ਪਾਪਾ ਨੂੰ ਪਸੰਦ ਹੈ ਤੇ ਸਾਡੀ ਪਸੰਦ ਹਾਂ ਹੈ। ਅੱਛਾ, ਤੇ ਭਾਉਰੀ ਮੰਮਾ ਪਾਪਾ ਨੂੰ ਪਸੰਦ ਆਏ ਸੀ ਜਾਂ ਤੁਹਾਨੂੰ? ਨਹੀਂ ਮੇਰੇ ਪਾਪਾ ਨੂੰ ਪਸੰਦ ਆਈ ਸੀ, ਮੈਨੂੰ ਵੀ ਪਸੰਦ ਸੀ। ਅੱਛਾ, ਤੁਸੀਂ ਬਸ ਕਬੂਲ ਕਰ ਲਿਆ? ਹਾਂਜੀ ਮੈਂ ਕਬੂਲ ਕੀਤਾ। ਫਿਰ ਕੈਸੀ ਗੁਜ਼ਰ ਰਹੀ ਹੈ? ਬਹੁਤ ਵਧੀਆ। ਕਿੰਨੇ ਕੁ ਸਾਲ ਹੋ ਚੁੱਕੇ? 18 ਸਾਲ ਹੋ ਗਏ। ਬਹੁਤ ਵਧੀਆ ਜੀ, 18 ਸਾਲ ਤੋਂ ਬਹੁਤ ਅੱਛੀ ਨਿਭ ਰਹੀ ਹੈ। ਤੇ ਕਿਹਦੀ ਚੱਲ ਰਹੀ ਹੈ ਘਰ 'ਚ? ਘਰ 'ਚ ਹੁਣ ਤੁਹਾਨੂੰ ਪਤਾ ਹੀ ਹੈ, ਜਨਾਨੀ ਦੀ ਚੱਲਦੀ ਹੈ। ਕਿਉਂ ਭਾਬੀ ਜੀ? ਨਹੀਂ ਇਹਨਾਂ ਦੀ ਵੀ ਚੱਲਦੀ ਹੈ। ਮੈਂ ਇਹਨਾਂ ਨੂੰ ਫਸਟ ਮੋਸਟ ਇਹਨਾਂ ਨੂੰ ਦਿੰਨੀ ਹੈ ਕਿ ਤੁਸੀਂ ਜੋ ਵੀ ਕਹਿਣਾ ਤੁਸੀਂ ਕਰੋ, ਉਹਦੇ ਪਿੱਛੇ ਮੈਂ ਚੱਲਦੀ ਹਾਂ। ਅੱਛਾ, ਡਿਸੀਜਨ ਇਹਨਾਂ ਦਾ ਹੁੰਦਾ ਹੈ, ਡਿਮਾਂਡ ਤੁਹਾਡੀ ਹੁੰਦੀ ਹੈ? ਹਾਂਜੀ ਡਿਮਾਂਡ ਮੇਰੀ ਨਹੀਂ, ਡਿਸੀਜਨ ਇਹਨਾਂ ਦਾ। ਨਾਸਰ ਮਦਨੀ ਹੈਗੇ ਨਾ ਤੁਹਾਡੇ ਤੋਂ, ਉਹ ਕਹਿੰਦੇ ਹੁੰਦੇ ਨਾ ਕਿ ਅੱਛਾ ਤਾਂ ਵੀ ਜੋ ਬੰਦਾ ਜਨਾਨੀ ਦੇ ਕਹਿਣੇ ਤੇ ਚੱਲਦਾ ਉਹ ਬੰਦਾ ਸਦਾ ਸੁਖੀ ਰਹਿੰਦਾ। ਵੀ ਉਹ ਤਾਂ ਮੱਥੋਂ ਵਾਰੋ ਤਾਂ ਜਾ। ਮਦਨੀ ਸਾਹਿਬ ਕਹਿੰਦੇ ਨਾ, ਅਸੀਂ ਮਦਨੀ ਸਾਹਿਬ ਨੂੰ ਫੋਲੋ ਕਰਦੇ ਜ਼ਿਆਦਾ। ਅੱਛਾ ਜੀ। ਹਾਂਜੀ ਉਹਨਾਂ ਦੀ ਹਰੇਕ ਕੀ ਕਹਿੰਦੇ ਆ? ਉਹ ਕਹਿੰਦੇ ਜਿਹੜਾ ਬੰਦਾ ਜਨਾਨੀ ਦੇ ਮਗਰ ਲੱਗਦਾ, ਜਨਾਨੀ ਨੂੰ ਆਪਣੀ ਘਰ ਦੀ ਨੂੰ ਤੁਰਦਾ ਤੇ ਪਿੱਛੇ ਲੱਗ ਕੇ ਬੰਦਾ ਹਮੇਸ਼ਾ ਕਾਮਯਾਬ ਹੁੰਦਾ। ਅੱਛਾ, ਗੱਲਾਂ ਬਹੁਤ ਸਿਆਣੀਆਂ ਹੁੰਦੀਆਂ, ਉਹਨਾਂ ਦੀ ਗੱਲਾਂ ਤੁਰਦੇ ਆ। ਤੇ ਕਿੰਨਾ ਕੁ ਪਿੱਛੇ ਲੱਗ ਰਹੇ ਹੋ? ਜਿਸ ਤਰ੍ਹਾਂ ਜਿਹੜੀ ਗੱਲ ਕਹਿਣਗੇ ਨਾ, ਕੋਈ ਵੀ ਜਨਾਨੀ ਹੁੰਦੀ ਜਿਹੜੀ ਬੰਦੇ ਨੂੰ ਕਵੇ ਕਿ ਗਲਤ ਕੰਮ ਕਰ, ਬੰਦੇ ਨੂੰ ਹਮੇਸ਼ਾ ਜਨਾਨੀ ਸੁਧਾਰਦੀ ਆ, ਕਦੀ ਗਲਤ ਕੰਮ ਨਹੀਂ ਕਰਨ ਦਿੰਦੀ। ਸੁਧਾਰਦੀ? ਭਾਬੀ ਜੀ ਸੁਧਾਰਿਆ? ਹਾਂਜੀ ਬਹੁਤ। ਅੱਛਾ, ਪਹਿਲਾਂ ਕੀ ਖਰਾਬ ਸੀ, ਵਿਗੜੇ ਸੀ? ਨਹੀਂ ਖਰਾਬ ਤਾਂ ਨਹੀਂ ਸੀ, ਸ਼ੁਰੂ ਤੋਂ ਸਟਾਰਟਿੰਗ ਤੋਂ ਹੀ ਬਹੁਤ ਵਧੀਆ ਹੈ। ਪਰ ਇਹ ਕਿ ਜੋ ਵੀ ਮੈਂ ਕਹਿੰਨੀ ਆ, ਪਰ ਇਹਨਾਂ ਨੇ ਮੇਰਾ ਕਦੀ ਕਹਿਣਾ ਨਹੀਂ ਮੋੜਿਆ। ਬਸ ਇਹ ਹੈ ਇਹਨਾਂ 'ਚ ਕੁਆਲਿਟੀ ਹੈ ਕਿ ਮੇਰਾ ਕਹਿਣਾ ਨਹੀਂ ਮੋੜਿਆ ਇਹਨਾਂ ਨੇ। ਅੱਛਾ, ਕਹਿੰਦੇ ਨੇ ਬੱਚੇ ਮਨ ਕੇ ਸੱਚੇ। ਬੱਚੀ ਖਲੋਤੀ ਆ, ਬੇਟਾ ਇੱਧਰ ਮੇਰੇ ਕਰੀਬ ਆ ਜਾ, ਅਸਲ ਸੱਚ ਤੇ ਬੱਚੀ ਨਹੀਂ ਦੱਸਣਾ ਹੈ। ਮਮਾ ਪਾਪਾ ਘਰ 'ਚ ਕਿੱਦਾਂ ਰਹਿੰਦੇ ਆ, ਕਿਹਦੀ ਚੱਲਦੀ ਆ ਬਹੁਤੀ? ਪਾਪਾ ਦੀ। ਪਾਪਾ ਮਮਾ ਨੂੰ ਡਾਂਟਦੇ ਆ? ਮਮਾ ਰੋਬ ਪਾਉਂਦੀ ਆ? ਹੈਂ? ਕਹਿੰਦੀ ਅੱਜ ਇਹ ਸਬਜ਼ੀ ਨਹੀਂ ਪਕਾਉਣੀ, ਅੱਜ ਇਹ ਪਕਾਉਣੀ ਹੈ? ਨਹੀਂ ਪਾਪਾ ਡਿਸਾਈਡ ਕਰਦੇ ਕੀ ਬਣਾਉਣਾ। ਅੱਛਾ, ਪਤਾ ਚੱਲਿਆ ਹੋਏ ਪਾਪਾ ਆਟਾ ਵੀ ਗੁੰਨਦੇ ਆ? ਨਹੀਂ। ਅੱਛਾ, ਕੀ ਨਾਮ ਆ ਤੇਰਾ? ਏਕਮਪ੍ਰੀਤ। ਏਕਮਪ੍ਰੀਤ? ਏਕਮ ਦਾ ਮਤਲਬ ਕੀ ਹੈ? ਬਾਬਾ ਜੀ ਦੇ ਨਾਮ ਤੋਂ ਰੱਖਿਆ ਨੇ। ਅੱਛਾ ਜੀ, ਜ਼ਬਰਦਸਤ ਹੋ ਗਿਆ। ਤੇ ਕਿੰਨਵੀਂ ਕਲਾਸ 'ਚ ਪੜ੍ਹਦੇ? ਮੈਂ 7th 7 'ਚ। ਤੇ ਤੁਸੀਂ ਵੱਡੇ ਹੋ ਕੇ ਕੀ ਬਣਨਾ? ਬੁਟੀਕ ਖੋਲਣੀ, ਫੈਸ਼ਨ ਡਿਜ਼ਾਈਨਰ ਬਣਨਾ, ਕੁਝ ਹੋਰ? ਪਾਇਲਟ। ਪਾਇਲਟ ਬਣਨਾ? ਜਹਾਜ਼ ਉਡਾਉਣਾ ਹੈ? ਦੇਖਿਓ ਕਿੱਥੇ ਡੇਗ ਨਾ ਰਹਿਣਾ ਜਹਾਜ਼। ਨਹੀਂ ਦੇਖਦੇ। ਅੱਛਾ ਜੀ।
ਤੇ ਭਾਈ ਸਾਹਿਬ ਦੱਸੋ ਤੁਸੀਂ ਇੱਥੇ ਆਏ ਤੇ ਕਿੱਦਾਂ ਦਾ ਆ ਕੇ ਲੱਗਾ ਤੇ ਕਿੱਦਾਂ ਦੇ ਇੰਤਜ਼ਾਮਾਤ ਵਗੈਰਾ ਇਹਦੇ ਬਾਰੇ ਕੁਝ ਬਹੁਤ ਵਧੀਆ ਲੱਗਾ ਭਾਜੀ ਇੱਥੇ ਆਣ ਕੇ। ਬਹੁਤ ਵਧੀਆ ਇੰਤਜ਼ਾਮ ਨੇ ਸ਼੍ਰੋਮਣੀ ਕਮੇਟੀ ਪਾਕਿਸਤਾਨ ਨੇ, ਪਾਕਿਸਤਾਨ ਸਰਕਾਰ ਖਾਸ ਕਰਕੇ ਇਮਰਾਨ ਖਾਨ ਸਾਹਿਬ ਨੇ। ਅਸੀਂ ਸਿੱਖ ਤੇ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ, ਇਮਰਾਨ ਖਾਨ ਸਾਹਿਬ ਦਾ, ਵਜ਼ੀਰ ਆਜ਼ਮ ਦਾ, ਤੇ ਉਹਨਾਂ ਦਾ ਅਸੀਂ ਦੇਣਾ ਨਹੀਂ ਦੇ ਸਕਦੇ। ਉਹਨਾਂ ਨੇ ਸਾਡੇ ਜੋ ਸਿੱਖਾਂ ਵਾਸਤੇ ਕੀਤਾ ਹੋਰ ਕੋਈ ਕਰ ਨਹੀਂ ਸਕਦਾ। ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਪ੍ਰਧਾਨ ਮੰਤਰੀ ਸਾਹਿਬ ਦੇ, ਤੁਹਾਡੇ ਵਜ਼ੀਰ ਆਜ਼ਮ ਦੇ, ਤੇ ਤੁਹਾਡੀ ਬੋਲੀ ਬਹੁਤ ਵਧੀਆ ਬੋਲਦੇ। ਮੈਂ ਖਾਸ ਕਰਕੇ ਸਾਡੇ ਉਧਰ ਸ਼ਾਇਦ ਮੁਖੀ ਨਹੀਂ ਚੱਲਦੀ ਹੈ ਉਰਦੂ, ਅਸੀਂ ਉਰਦੂ ਵੀ ਸਿੱਖਿਆ ਹੈਗਾ ਵਾ ਇੱਕ ਸ਼ੌਂਕ ਤੌਰ ਤੇ ਕਿ ਚਲੋ ਵਧੀਆ ਹੈਗਾ ਵਾ। ਤੇ ਨਹੀਂ ਸਾਡੇ ਉਧਰ ਪੰਜਾਬੀ ਗੁਰਮੁਖੀ ਚੱਲਦੀ ਆ ਜਾਂ ਇੰਗਲਿਸ਼ ਚੱਲਦੀ ਆ, ਜਿੱਦਾਂ ਗੁਰਮੁਖੀ ਲਿਖੀ ਆ। ਦੋਨੋਂ ਹੀ ਸਿੱਖ ਰਹੇ ਆ, ਬੇਟੀ ਤੇ ਹਸਬੰਡ ਦੋਨੋਂ ਹੀ ਸਿੱਖ ਰਹੇ ਆ। ਕੀ ਸਿੱਖ ਰਹੇ ਆ? ਉਰਦੂ ਸਿੱਖ ਰਹੇ ਆ ਦੋਨੋਂ। ਉਰਦੂ? ਅੱਛਾ, ਉਰਦੂ ਲਿਖਣੀ ਸਿੱਖ ਰਿਹਾ ਜਾਂ ਬੋਲਣੀ? ਨਹੀਂ ਹਜੇ ਤਾਂ ਬੋਲਣੀ ਸਿੱਖ ਰਹੇ ਆ। ਨਹੀਂ ਲਿਖਣੀ ਨਹੀਂ, ਪੜ੍ਹਨੀ ਜਿਸ ਤਰ੍ਹਾਂ ਕੋਈ ਲਿਖਿਆ ਨਾ, ਜਿਸ ਤਰ੍ਹਾਂ ਉਹ ਲਿਖਿਆ ਹੈਗਾ ਇਸ ਤਰ੍ਹਾਂ ਫਿਰ ਪੜ੍ਹਦੇ। ਅੱਛਾ, ਵੈਸੇ ਬੋਲਣ 'ਚ ਤੇ ਹਿੰਦੀ ਤੇ ਤੁਹਾਨੂੰ ਆਉਂਦੀ ਹੋਣੀ, ਹਿੰਦੀ ਤੇ ਉਰਦੂ ਸੇਮ ਹੀ ਆ? ਸੇਮ ਹੀ ਬਾਕੀ ਪੰਜਾਬੀ ਚੱਲਦੀ ਸਾਡੇ ਉਧਰ। ਅੱਛਾ, ਮਾਝਾ ਇਹੀ ਹੈਗਾ ਜਦੋਂ ਜੀ ਲਾਹੌਰ ਦੀ ਬੋਲੀ ਉਹੀ ਸਾਡੇ ਅੰਮ੍ਰਿਤਸਰ ਦੀ ਬੋਲੀ ਹੈਗੀ ਆ, ਸੇਮ ਹੀ ਬੋਲੀ ਆ, ਸੇਮ ਹੀ ਪਹਿਰਾਵਾ ਵਾ। ਠੀਕ ਹੋ ਗਿਆ। ਅੱਛਾ ਭਾਬੀ, ਐਂਡ ਤੇ ਤੁਸੀਂ ਕੋਈ ਮੈਸੇਜ ਦੇ ਦੇਵੋ ਲੋਕਾਂ ਨੂੰ ਜਿਹੜੇ ਇੱਥੇ ਨਹੀਂ ਆਏ, ਆਉਣਾ ਚਾਹੁੰਦੇ ਨੇ ਉਹਨਾਂ ਨੂੰ। ਨਹੀਂ ਬਹੁਤ ਵਧੀਆ, ਇੱਥੇ ਹਰ ਇੱਕ ਇਨਸਾਨ ਨੂੰ ਆਉਣਾ ਚਾਹੀਦਾ ਹੈ। ਸਾਨੂੰ ਸਾਰੇ ਜਾਣੇ ਕਹਿ ਰਹੇ ਸੀ ਕਿ ਤੁਸੀਂ ਬੱਚਿਆਂ ਦਾ ਵੀਜ਼ਾ ਲਵਾ ਲਿਆ, ਹੁਣ ਇਹ ਫੋਰਨ ਕੰਟਰੀ 'ਚ ਨਹੀਂ ਜਾ ਸਕਦੇ, ਤੇ ਅਸੀਂ ਕਿਹਾ ਕੋਈ ਗੱਲ ਨਹੀਂ, ਸਾਨੂੰ ਇਸ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਹੈ। ਸਾਡੇ ਬੱਚੇ ਇੱਕ ਵਾਰੀ ਗੁਰੂ ਘਰ ਦੇਖ ਕੇ ਆਣਗੇ। ਮੇਰੇ ਬੱਚਿਆਂ ਨੂੰ ਬਹੁਤ ਸ਼ੌਂਕ ਸੀਗਾ ਕਿ ਮੈਂ ਪਾਕਿਸਤਾਨ ਦੇਖਣਾ ਹੈ, ਤੇ ਮੇਰਾ ਬੇਟਾ ਤਾਂ ਇੱਥੋਂ ਕਹਿ ਰਿਹਾ ਕਿ ਮੰਮਾ ਮੈਨੂੰ ਗ੍ਰੀਨ ਕਾਰਡ ਬਣਵਾ ਦਿਓ, ਮੈਂ ਇੱਥੇ ਹੀ ਰਹਿਣਾ ਹੈ। ਕੀ ਜ਼ਬਰਦਸਤ ਹੈ ਜੀ। ਇੱਕ ਨਾ ਖਾਸ ਕਰਕੇ ਆਪਣੇ ਇੰਡੀਆ ਦੇ ਵਿੱਚ ਲੋਕਾਂ ਦੇ ਮਨ 'ਚ ਇਹ ਵਹਿਮ ਬੈਠਾ ਹੈਗਾ ਵਾ ਕਿ ਜਿਹੜਾ ਇੱਕ ਵਾਰੀ ਪਾਕਿਸਤਾਨ ਦਾ ਵੀਜ਼ਾ ਲੱਗ ਜੇ ਉਹਨੂੰ ਸ਼ਾਇਦ ਬਾਹਰ ਲਈ ਆ ਫੋਰਨ ਕੰਟਰੀਆਂ ਵੀਜ਼ਾ ਨਹੀਂ ਦਿੰਦੀ। ਮੈਨੂੰ ਕੋਈ ਬੰਦਾ ਪੁੱਛਦਾ ਮੈਨੂੰ ਇਹੋ ਗੱਲ ਕਹਿਣਾ ਕਿ ਪਾਕਿਸਤਾਨ ਦੇ ਵਿੱਚੋਂ ਲੋਕ ਨਹੀਂ ਬਾਹਰ ਗਏ, ਜਿੰਨਾ ਲੋਕ ਪਾਕਿਸਤਾਨ 'ਚੋਂ ਬਾਹਰ ਅਮਰੀਕਾ, ਕੈਨੇਡਾ, ਇੰਗਲੈਂਡ ਗਏ ਆ, ਹੁਣ ਸ਼ਾਇਦ ਹਿੰਦੁਸਤਾਨ 'ਚੋਂ ਨਹੀਂ ਗਏ। ਇਹ ਬਸ ਏਜੰਸੀਆਂ ਦਾ ਇੱਕ ਪ੍ਰੋਟੋਕੋਲ ਹੁੰਦਾ ਕਿ ਇਹਨਾਂ ਨੂੰ ਨਾ ਜਾਇਆ ਜਾਵੇ ਉਸ ਤਰਫ, ਤੇ ਇਸ ਕਰਕੇ ਕਿ ਅਫਵਾਹਾਂ ਹੀ ਉਡਾਈਆਂ ਹੈਗੀਆਂ ਇਹਨਾਂ ਨੇ। ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਮੇਰੇ ਦੋਸਤ ਹੈਗੇ ਕਾਫੀ, ਉਹ ਘੱਟੋ ਘੱਟ ਵੀ 20 ਵਾਰੀ ਪਾਕਿਸਤਾਨ ਆਏ, ਹੁਣ ਇਸ ਟਾਈਮ ਕੈਨੇਡਾ ਦੇ ਵਿੱਚ ਸਿਟੀਜ਼ਨ ਨੇ ਉਹ। ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਇਹ ਵੈਸੇ ਹੀ ਵਹਿਮ ਹੀ ਆ ਲੋਕਾਂ ਦੇ ਵਿੱਚ। ਮੈਂ ਲੋਕਾਂ ਨੂੰ ਇਹ ਅਪੀਲ ਕਰਾਂਗਾ ਕਿ ਵੱਧ ਤੋਂ ਵੱਧ ਇੱਥੇ ਰਹੋ। ਹੁਣ ਜਦੋਂ ਆਪਾਂ ਦੇਖਦੇ ਹਾਂ ਇੱਥੋਂ ਇੰਡੀਆ ਤੋਂ ਨੌਜਵਾਨ ਤਬਕਾ ਬਹੁਤ ਘੱਟ ਹੁੰਦਾ ਹੈਗਾ, ਬੱਚੇ ਬਹੁਤ ਘੱਟ ਹੁੰਦੇ, ਇੱਥੇ ਬਜ਼ੁਰਗ ਹੀ ਹੁੰਦੇ ਨੇ ਜਿੰਨੇ ਹੁੰਦੇ ਨੇ ਇੰਡੀਆ ਤੋਂ। ਅੱਜ ਜਿਹੜੇ ਜਿੰਨੇ ਤੁਸੀਂ ਇੱਥੇ ਨੌਜਵਾਨ ਵੇਖਦੇ ਹੋ ਸਾਰੇ ਪਸ਼ਾਵਰ ਤੋਂ ਆਏ ਹੈਗੇ ਨੇ, ਪਸ਼ਾਵਰੀ ਸਿੱਖ ਹੈਗੇ ਨੇ। ਇੰਡੀਆ ਤੋਂ ਸਿੱਖ ਜਿਹੜੇ ਆਏ ਨੇ ਮਗੀ ਬਜ਼ੁਰਗ ਲੋਕ ਹੀ ਆਏ ਹੈਗੇ ਨੇ। ਕੋਈ ਜਿਸ ਤਰ੍ਹਾਂ ਮੰਨ ਲਓ ਕਿ 100 ਪਿੱਛੇ 10 ਜੰਗ ਹੀ ਆਏ ਹੋਣਗੇ। ਭਲਾ ਇਹ ਗੱਲ ਨੂੰ ਨਹੀਂ ਚੰਗਾ ਲੱਗਦਾ। ਵੱਧ ਤੋਂ ਵੱਧ ਆਉਣਾ ਚਾਹੀਦਾ ਹੈਗਾ ਪਾਕਿਸਤਾਨ ਧਰਤੀ 'ਤੇ। ਠੀਕ ਹੈ। ਅੱਛਾ ਜੀ, ਇੱਕ ਕਪਲ ਮੇਰੇ ਨਾਲ ਮੌਜੂਦ ਸੀ, ਗੱਲਬਾਤ ਕਰ ਰਿਹਾ ਸਾਂ। ਕਰਤਾਰ ਆਪਣਾ ਨਨਕਾਣਾ ਸਾਹਿਬ ਆਏ ਹੋਏ ਨੇ, ਔਰ ਇਹਨਾਂ ਨਾਲ ਫਿਰ ਇਹਨਾਂ ਦਾ ਪਿਆਰ ਮੁਹੱਬਤ ਆਪਸ 'ਚ ਦੇਖ ਕੇ ਫਿਰ ਪਰਸਨਲ ਡਿਸਕਸ਼ਨ ਸ਼ੁਰੂ ਹੋ ਗਈ, ਔਰ ਬਹੁਤ ਅੱਛੀਆਂ ਚੀਜ਼ਾਂ ਇਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੀਆਂ, ਆਪਣੇ ਕਸਟਮਸ ਵੀ ਸ਼ੇਅਰ ਕੀਤੇ ਸਾਡੇ ਨਾਲ, ਔਰ ਸਾਨੂੰ ਬਹੁਤ ਅੱਛਾ ਲੱਗਾ। ਉਮੀਦ ਹੈ ਤੁਹਾਨੂੰ ਦੇਖਣ ਵਾਲਿਆਂ ਨੂੰ ਵੀ ਬਹੁਤ ਅੱਛਾ ਲੱਗਾ ਹੋਵੇਗਾ। ਇਸੇ ਨਾਲ ਮੈਨੂੰ ਇਜਾਜ਼ਤ ਦਿਓ, ਰੱਬ ਰਾਖਾ।